अस्सलाम वालेकुम सज्जनों बेलियो मित्रों, मैं थोड़ा दोस्त मोहम्मद अली खिजर ते मेरे नाल ने जनाब भाई मोहम्मद अयान अतारी साहब ते मोहम्मद फयाज अतारी साहब। अज असीं उन्हां दे आबाई गांव दे अंदर मौजूद हैं। गांव का नाम है हजड़ी। हजड़ी नाम सुन, हजरी शरीफ जनाब गांव का नाम है। और इस गांव की थानू पूरी वीडियो जी है ना वो असीं विखावनी, तुसीं वीडियो नूं स्किप नहीं करना, एंड तक वेखना। क्यों फैज साहब थोड़े पिंडां दे नाम अजीब अजीब नहीं ने भी? हजड़ी हजड़ी हुण की उधर चक ने पंजाब इधर जनाब नाम ने हजड़ी, मलवाली, सुरग, इस तरह के गाँव ने, तबूला जनाब, नक्का, तूत, इस तरह के गाँव ने, अंजरा, छब, लकड़मार। अच्छा लकड़मार, हाँ ये जनाब गाँव। सुन लो नाज़रीन, ये जो पिंड भी पाकिस्तान दे अंदर मौजूद है। शरीफ, खड़ शरीफ, मेरा शरीफ, मखाड़ शरीफ, मखाड़ शरीफ ते मेरा शरीफ, सुरग, खड़पा, खड़पा, हाँ ये दबूला, दबूला, दबूला गाँव है, दबूला, तबूला। हाँ गाँव के नाम ही अजीब जे ने। 125 फुट जनाब इन्हां दी मस्जिद दा मीनार है। तुहानू असीं लागे होके विखावांगे। ਇਹ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਹੋਣਾ, ਇਹ ਹਜੜੀ ਪਿੰਡ ਦਾ ਮੀਨਾਰ ਜਿਹੜਾ 125 ਫੁੱਟ ਹੈ। ਇਹ ਜਿਹੜਾ ਨਜ਼ਰ ਆ ਰਿਹਾ ਤੁਹਾਨੂੰ ਮਸਜਿਦ ਦਾ ਵਿਊ ਵੀ ਵਿਖਾਵਾਂਗੇ। ਮਸਜਿਦ ਬੜੀ ਖੂਬਸੂਰਤ ਬਣੀ ਹੋਈ ਹੈ ਔਰ ਇਹ ਇਲਾਕਾ ਬੜਾ ਖੁੱਲਾ ਹੈ। ਅਸੀਂ ਜਨਾਬ ਪਿੰਡ ਹਿਜੜੀ ਪਿੰਡ ਦੀ ਜਾਮੇ ਮਸਜਿਦ ਅੰਦਰ ਮੌਜੂਦ ਹੈ। ਇਹ ਜਨਾਬ ਫਿਆਜ਼ ਸਾਹਿਬ ਦਾ ਆਬਾਈ ਗਾँव ਹੈ ਔਰ ਇੱਥੋਂ ਦੇ ਜਿਹੜੇ ਲੋਕ ਨੇ ਉਹ ਬੜੇ ਪਿਆਰ ਵਾਲੇ, ਮੁਹੱਬਤ ਵਾਲੇ ਨੇ। इन्हों की जामे मस्जिद अंदर असीं मौजूद है। जामे मस्जिद का तुहानू व्यू चेक कराने। मस्जिद बहुत खूबसूरत इन्होंने बनाई और इत्थे ना जमीन के पानी का बड़ा इशू है ना। इशू जी हाँ मस्जिद पानी ठीक है, बाहर जो पानी लोगों ने बहुत कम ने इनकी जमीनों पे। अच्छा मस्जिद पानी हाँ 2 मोटर लगे पानी अच्छा माशा। अच्छा मस्जिद का पानी बाकी जो अद्धा घंटा पानी आता जमीन विचों, अद्धे घंटे बाद थल्लों जमीन के पानी खत्म हो जाता, फिर इकट्ठा होता, फिर अद्धे घंटे बाद पानी आता। तुहानू पूरा व्यू चेक कराने। यह जनाब जामे मस्जिद है हिजड़ी दी और इहदा जिहड़ा मीनार 125 फीट लंबा। मस्जिद सेन भी दरख्त भी हैं और मैंने फ्याज पुछदा पिया भी तुहाडी मस्जिद दरख्त हैं। साडी मस्जिद फ्याज साहब दरख्त कोई नहीं। ते मीनार तुहानू विखाईए जी अगले कैमरे नाल, तुहानू बैक कैमरे तो विखाईने। यह मीनार 125 फुट। बहरहाल तुहानू पूरा जिहड़ा हिजड़ी पिंड है ना इहदा तुहानू नज़ारा कराने लगे, जान लगे कि कब्रिस्तान। तुसीं साडे नाल रहना, तुहानू कब्रां दे मुतल्लिक भी कुछ दसना है ਜਿਹੜਾ ਕਿ ਸਾਡੇ ਇਲਾਕੇ ਵਿੱਚ ਨਹੀਂ ਹੈ ਇਸ ਤਰੀਕੇ। ਜੀ ਨਾਜ਼ਰੀਨ ਅਸੀਂ ਹਿਜੜੀ ਪਿੰਡ ਦੇ ਅੰਦਰ ਮੌਜੂਦ ਹਾਂ। ਇੱਕ ਢੋਕ ਤੇ ਢੋਕ ਸੱਦੇ ਨੇ, ਆਪਾਂ ਸੱਦੇ ਨੇ ਆਪਣੇ ਪਾਸੇ ਮੁਰੱਬਾ ਸੱਦੇ ਨੇ ਜਾਂ ਡੇਰੇ ਸੱਦੇ ਨੇ। ਇਸ ਪਾਸੇ ਫਿਆਜ਼ ਢੋਕ ਸੱਦੇ ਨੇ, ਢੋਕਾਂ ਜਿੱਥੇ ਡੇਰੇ ਹੋਵੇ ਉੱਥੇ ਢੋਕਾਂ ਸੱਦੇ ਨੇ। ਅਸੀਂ ਇੱਕ ਫਸਲ ਦੇ ਅੰਦਰ ਮੌਜੂਦ ਹਾਂ, ਤੁਹਾਨੂੰ ਫਸਲ ਵਿਖਾਈਨੇ ਆ ਜੀ। ਇਹ ਹੈ ਮੂੰਗਫਲੀ ਦੀ ਫਸਲ। ਇੱਥੇ ਮੂੰਗਫਲੀ ਜਨਾਬ ਹੁੰਦੀ ਹੈ ਔਰ ਇੱਥੇ ਪਾਣੀ ਤਾਂ ਹੈ ਕੋਈ ਨਾ, ਕੋਈ ਟਿਊਬਵੈਲ ਹੈ ਤੇ ਨਾ ਕੋਈ ਥੱਲੇ ਪਾਣੀ ਪੀਵਣ ਵਾਲਾ, ਬੜਾ ਔਖਾ ਲੱਭਦਾ ਤੇ ਫਸਲਾਂ ਨੂੰ ਲਾਉਣ ਵਾਲਾ ਤਾਂ ਫਿਰ ਬਾਰਿਸ਼ ਤੇ ਹੀ ਹੋਣੀ। ਤੁਹਾਨੂੰ ਵਿਖਾਈਨੇ ਆ ਖਾਦ ਨਾ ਸਪਰੇ, ਸਿਰਫ ਬਾਰਿਸ਼ ਹੋਏ ਫਸਲ ਹੁੰਦੀ ਬਸ। ਅੱਛਾ ਹਾਂ ਖਾਦ ਸਪਰੇ ਕੋਈ ਖਾਦ ਸਪਰੇ ਕੋਈ ਜ਼ਰੂਰਤ ਨਹੀਂ, ਸਿਰਫ ਬਾਰਿਸ਼ ਹੋਏ ਫਸਲ ਹੋ ਜਾਂਦੀ, ਚੰਗੀ ਫਸਲ ਹੋ ਜਾਂਦੀ। ਤੇ ਜ਼ਿਆਦਾ ਤੋਂ ਜ਼ਿਆਦਾ ਕਿਹੜੀ ਫਸਲ ਹੁੰਦੀ ਹੈ? ਮੂੰਗਫਲੀ ਔਰ ਗੰਦਮ ਹੁੰਦੀ ਹੈ ਜੀ। ਬਾਕੀ ਬਸ ਜਵਾਰ, ਬਾਜਰਾ, ਮੱਕੀ, ਗਾਚਾ ਵਗੈरह ਹੋ ਜਾਂਦਾ ਬਾਰਿਸ਼। ਅੱਛਾ ਇਹਦੇ ਮੱਝੀ ਨਜ਼ਰ ਨਹੀਂ ਆਉਂਦੀ ਬਸ ਗਾਵਾਂ ਲੋਕ ਰੱਖੇ ਇਧਰ, ਗਾਵਾਂ ਮਸ਼ਹੂਰ ਨੇ ਮਾਸ਼ਾ। ਅੱਛਾ ਅੱਛਾ ਵੇਖੀਏ ਮੂੰਗਫਲੀ। ਹਾਂ ਇਹ ਜਨਾਬ ਤੁਹਾਨੂੰ ਨਜ਼ਰ ਆ ਰਿਹਾ ਹੈ, ਇਹ ਮੂੰਗਫਲੀ ਦਾ ਨੇ ਜੀ। ਇਹ ਬੂਟਾ, ਇਹ ਮੂੰਗਫਲੀ ਅੰਦਰ ਹੁੰਦੀ ਹੈ ਨਾ, ਥੱਲੇ ਲੱਗੀ ਹੁੰਦੀ। ਅੱਛਾ ਅੱਛਾ ਜਿਸ ਤਰੀਕੇ ਆਲੂ ਹੁੰਦੇ ਨੇ। ਇਹ ਤੁਸੀਂ ਜਿਹਦੇ ਵੇਖੋ ਤੁਹਾਨੂੰ ਜਨਾਬ ਮੂੰਗਫਲੀ ਦਾ ਖੇਤ ਨਜ਼ਰ ਉਸਣ ਤੇ ਜਨਾਬ ਇੱਥੇ ਸਭ ਤੋਂ ਜ਼ਿਆਦਾ ਬੇਰੀ ਹੈ, ਹੋਰ ਕੋਈ ਦਰਖਤ ਨਹੀਂ ਹੈ। ਇਹ ਬੇਰੀ ਤੁਹਾਨੂੰ ਨਜ਼ਰ ਆ ਰਹੀ ਫੇਰ ਤੇ ਬਹੁਤ ਦਰਖਤ ਔਰ ਬੇਰੀ ਦੇ ਦਰਖਤ ਤੇ ਹੈ ਟੋਟਲ ਬੇਰੀ ਦੇ ਦਰਖਤ ਹੈ। ਵੇਖੋ ਹੋਰ ਇਹਦੇ ਕੋਈ ਦਰਖਤ ਤੁਹਾਨੂੰ ਨਜ਼ਰ ਨਹੀਂ ਆਣਾ ਜਨਾਬ। ਤੁਸੀਂ ਜਿੱਥੇ ਨਜ਼ਰ ਦੌੜਾਓਗੇ ਤੁਹਾਨੂੰ ਬੇਰੀ ਨਜ਼ਰ ਆਏਗੀ। ਆਹ ਸਾਹਮਣੇ ਪਹਾੜ ਹੈ। ਇਹਦੇ ਜਨਾਬ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਨੇ ਜਾਨਵਰ ਨੇ ਨਾ ਉਹ ਇਹ ਨੇ ਦੁੰਬੇ ਤੇ ਭੇਡਾਂ ਨੇ ਇਹਦੇ ਸਭ ਤੋਂ ਜ਼ਿਆਦਾ। ਇਹ ਫਿਆਜ਼ ਦਾ ਮਾਮੂ ਹੈ। ਇਹ ਜੀ ਨਾਜ਼ਰੀਨ ਤੁਹਾਨੂੰ ਇੱਕ ਅਸੀਂ ਨਾ ਸ਼ਖਸੀਅਤ ਨਾਲ ਮਿਲਾਵਣ ਲੱਗੇ ਹਾਂ ਜਿਹੜੀ ਕਿ ਕਾਰਗਲ ਦੀ ਜੰਗ ਹੋਈ ਹੈ ਤੇ ਉਸ ਪਹਾੜੀ ਦੇ ਉੱਤੇ ਜੰਗ ਦੇ ਵਿੱਚ ਸ਼ਰੀਕ ਆਣ। ਉਹ ਜਨਾਬ ਸਾਡੇ ਨਾਲ ਬੰਦਾ ਮੌਜੂਦ ਹੈ। ਇਹ ਫਿਆਜ਼ ਸਾਹਿਬ ਦੇ ਜਨਾਬ ਮਾਮੂ ਨੇ, ਉਹਨਾਂ ਨਾਲ ਗੱਲਬਾਤ ਕਰਨੇ ਆ। अस्सलाम वालेकुम जी। जनाब जिन्होंने तुसी स्क्रीन ते वेख रहे हो ये फयाज दे मामू ने और एक कारगिल दी जंग विच शामिल हैं। अच्छा जो कारगिल दी जंग हुई तुसी पहाड़ी ते हाए तोपा गोले चलते रहे, तुसी चलाइंदे रह गए, मतलब तुसी गाजी हो कारगिल दे हैं ते अल्लाह थोड़ा भला करे। मतलब अगर थोड़ी उदो तनख्वाह कितनी आई? उससे तनख्वाह बहुत थोड़ी है, उससे तो है ही कोई 400-500 रुपए टोटल। 400-500
ਉਹਨਾਂ ਆਪਣੀਆਂ ਬਾਦੀ ਕਿ ਹੁਣ ਦਿੰਦੇ ਪਨ ਸਾਨੂੰ ਕੋਈ ਮਤਲਬ ਪੈਸਾ ਘਾਰਾ ਰਿਟਾਇਰ ਹੋ ਗਏ ਨੇ 15 ਸਾਲ ਸਰਵਿਸ ਤੋਂ ਬਾਅਦ ਹੋ ਤੇ ਹੁਣ ਅਸਾਂ 19000 ਪੈਨਸ਼ਨ ਵੰਡੀ 19000 ਪਹਿਲੀ ਚਾਰ ਦਿਨ ਦਾ ਖਾਣੇ ਅੱਛਾ ਪਹਿਲੀ ਤੇ ਥੋੜੀ ਨਹੀਂ 19000 ਕੋਈ ਥੋੜੀ ਹੈ ਨਾ ਕੁੰਨੀ ਨਾਲ ਕੀ ਬਣਦਾ ਹਾਂਜੀ ਇਹ ਨਾਜ਼ਰੀਨ ਤੁਸੀਂ ਸੁਣਦੇ ਪਿਓ ਇਹ ਕਾਰਗਲ ਤੇ ਜਨਾਬ ਇਹ ਸੋਲਜਰ ਆਣ ਜਿਹੜੇ ਕਿ ਜਿੱਥੇ ਜੰਗ ਲੜਦੇ ਰਹੇ ਨੇ ਔਰ ਹੁਣ ਇਸ ਟਾਈਮ ਇਹ ਭੇਡਾਂ ਚਰਾ ਰਹੇ ਹਨ ਇਹ ਬਾਈ ਫਿਆਜ਼ ਦੇ ਜਿਹੜੇ ਨੇ ਇਹ ਮਾਮੂ ਨੇ ਸਾਨੂੰ ਅਚਾਨਕ ਮਿਲ ਪਿਆ ਮੈਂ ਦੋਸਤਾਂ ਦੇ ਨਾਲ ਵੀ ਸ਼ੇਅਰ ਕਰ ਲਈ ਅੱਛਾ ਫਿਆਜ਼ ਸਾਹਿਬ ਇਹ ਜਨਾਬ ਉਹ ਖੂਹ ਹੈ ਇਹ ਕੂਆ ਜੀ 50 ਸਾਲ ਪੁਰਾਣਾ ਹਲੇ ਪਾਣੀ ਖਲੋਦਾ ਵੇਖ ਲਓ ਅੱਛਾ ਪਾਣੀ ਖਲੋ ਇੱਥੇ ਤੁਸੀਂ ਆਂਦੇ ਨੇ ਜ਼ਮੀਨ ਵਿੱਚ ਪਾਣੀ ਕੋਈ ਨਹੀਂ ਮੈਂ ਨਾ ਇੱਥੇ ਤੁਲ ਸਭ ਇੱਥੇ ਸ਼ਾਕ ਖੜ ਲਓ 50 ਫੁੱਟ ਤੇ ਪਾਣੀ ਹੈ ਤਾਂ ਥੋੜਾ ਜਿਹਾ ਨਾ ਅੱਛਾ ਅੱਛਾ 50 ਫੁੱਟ ਤੇ ਜਿੰਨਾ ਮਰਜ਼ੀ ਇਸ ਲੱਦੇ ਬੰਦੇ ਖੂਹੇ ਨਹੀਂ ਮੁੱਕਣਾ ਕਦੀ ਖੂਹ ਵੀ ਮੁੱਕੇ ਨਹੀਂ ਮੁੱਕਦਾ ਇਹ ਪਾਣੀ ਖੂਹ ਪਤਾ ਕਦੋਂ ਖੁਸ਼ਕ ਹੁੰਦਾ ਹੈ ਇਹ ਜਨਾਬ ਤੁਸੀਂ ਖੂਹਾਂ ਵੇਖ ਰਹੇ ਹੋ ਹਾਂਜੀ ਇਹ ਜਨਾਬ ਉਹ ਖੂਹ ਹੈ ਇੱਥੇ ਇੱਕ ਮਿੰਟ ਨਪਿਆ ਜੀ ਮੈਂ ਪਹਿਲੇ ਪਾਸੇ ਜਾਣਾ ਇਹ ਜਨਾਬ ਤੁਹਾਨੂੰ ਨਜ਼ਰ ਆ ਰਿਹਾ ਖੂਹਾਂ ਔਰ ਇਹਦੇ ਵਿੱਚ ਤੈਨੂੰ ਵਿਖਾਊਂਗਾ ਇਹਦੇ ਵਿੱਚ ਨਾ ਡੱਡੂ ਵੀ ਬੜੇ ਪੜੇ ਹੋਏ ਨੇ ਹਾਂ ਇਹ ਤਾਂ 50 ਸਾਲ ਪੁਰਾਣਾ ਕੂਆ ਹੈ ਜੀ 50 ਸਾਲ ਫਿਆ ਸਾਹਿਬ ਆ ਵਿਖਿਆ ਸਾਹਮਣੇ ਡੱਡੂ ਨੂੰ ਜੀ ਡੱਡੂ ਹੈ ਮਾਸ਼ਾਅੱਲਾ ਵਿੱਚ ਨਾ 60 ਲਵਿਆ ਮੋਬਾਈਲ ਆ ਉਹ ਇਸ ਪਾਸੋਂ ਆ ਕੇ ਵੇਖੋ ਇਸ ਪਾਸੋਂ ਆ ਕੇ ਉਹ ਨਜ਼ਰ ਆ ਰਿਹਾ ਜੀ ਇਹ ਕਰੋ ਮੈਂ ਡੱਡੂ ਨੇ ਕੋਈ ਹੋਰ ਬਣਾ ਹਾਂਜੀ ਡੱਡੂ ਚੰਗਾ ਸੰਭਿਆ ਹੋਇਆ ਇਹ ਵੇਖੋ ਨਜ਼ਰ ਆ ਰਿਹਾ ਜੀ ਚੰਗਾ ਸੰਭਿਆ ਹੋਇਆ ਨਹੀਂ ਇਹ ਜੀ ਖੂਹ ਦੇ ਅੰਦਰ ਡੱਡੂ ਹੈ ਨਾ ਵੇਖੋ ਇਹ ਇਹਨੂੰ ਸੱਦੇ ਨੇ ਖੂਹ ਦਾ ਡੱਡੂ ਪੱਥਰ ਲੱਗਿਆ ਨਾਲ ਖੂਹ ਦੇ ਨਾਲ ਹਾਂਜੀ ਇਹ ਪੱਥਰ ਲੱਗਿਆ ਤੁਹਾਨੂੰ ਨਜ਼ਰ ਆ ਰਿਹਾ ਸੀ ਤੇ ਇਹ ਜਨਾਬ ਕਰ ਲੈਂਦੇ ਸਾਲ ਬਣਨ ਤੋਂ ਪਹਿਲੇ ਤਾਂ ਖੂਹ ਆਇਦਾ ਨਹੀਂ ਹੈ ਅੱਛਾ ਉਸ ਤੋਂ ਪਹਿਲੇ ਦਾ ਹਾਂ ਬੜੀ ਗੱਲ ਹੈ ਜੀ ਬੜੀ ਗੱਲ ਇਹ ਬੱਕਰੀਆਂ ਵੇਖੋ ਜੀ ਚਰਾਗਾਂ ਚ ਚਰ ਕੇ ਤੇ ਘਰ ਨੂੰ ਜਾਂਦੀਆਂ ਪਈਆਂ ਆ ਦੇ ਆਰੂ ਕੀ ਬਾਤ ਹੈ ਇਹ ਜਨਾਬ ਤੁਸੀਂ ਜਿਹੜਾ ਕੂਆ ਵੇਖਿਆ ਹੈ ਇਸ ਜਗ੍ਹਾ ਤੇ ਪਾਣੀ ਹੈ ਤੇ ਬਾਕੀ ਪਿੰਡ ਚ ਨਾ ਜ਼ਮੀਨ ਦਾ ਪਾਣੀ ਅੱਛਾ ਫਿਆਜ਼ ਸਾਹਿਬ ਸ਼ੁਰੂ ਤੋਂ ਲੋਕ ਇੱਥੋਂ ਪਾਣੀ ਪੀਂਦੇ ਸੀ ਜੀ ਇਸ ਖੂਹ ਤੋਂ ਹਾਂ ਇੱਥੋਂ ਭਰ ਕੇ ਪੀਂਦੇ ਸੀ ਪਾਣੀ ਲੈ ਕੇ ਜਾਂਦੇ ਖੂਹ ਉਦੋਂ ਸੁੱਕਦਾ ਜਦੋਂ ਲੋਕ ਪਾਣੀ ਪੀਣਾ ਛੱਡ ਦਿੰਦੇ ਨੇ ਤੇ ਹਲੇ ਵੀ ਸੁੱਕਿਆ ਨੂੰ ਬਹੁਤ ਅਰਸਾ ਹੋ ਗਿਆ ਸਾਡੇ ਤੇ ਜੰਮਣ ਤੋਂ ਪਹਿਲੇ ਦਾ ਜੀ 50 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਤਕਰੀਬਨ ਤੁਹਾਨੂੰ ਚਾਹੀਦਾ ਕਿ ਤੁਸੀਂ ਇੱਥੋਂ ਪਾਣੀ ਬਣਾਓ ਇੱਥੋਂ ਮਤਲਬ ਪਾਣੀ ਦਾ ਬੰਦੋਬਸਤ ਕਰੋ ਤੁਹਾਡੀਆਂ ਜ਼ਮੀਨਾਂ ਵੀ ਸਰਾਬ ਹੋ ਸਕਦੀਆਂ ਜੀ ਜੀ ਤੇ ਤੁਹਾਨੂੰ ਪੀਵਣ ਵਾਸਤੇ ਜਿਹੜੀ ਇਤਨੀ ਕਹਿਤੀ ਪਈ ਖਲੋਤੀ ਜੀ ਮੈਂ ਤਾਂ ਆਖਿਆ ਵੀ ਹਰ ਜਗ੍ਹਾ ਤੇ ਪਾਣੀ ਇਵੇਂ ਤੇ ਵਿਚਾਰੇ ਬੜੇ ਇੱਥੇ ਵੀ ਹੈ ਪਰੇਸ਼ਾਨ 60 ਤੋਂ 1 ਕਿਲੋਮੀਟਰ ਨਾਲ ਪਰ ਜਗ੍ਹਾ ਉੱਥੇ ਪਾਣੀ ਬਹੁਤ ਜ਼ਿਆਦਾ ਹੈ ਅੱਛਾ ਅੱਛਾ ਲੋਕਾਂ ਪਿੰਡਾਂ ਲੋਕ ਇਤਫਾਕ ਕਰਨ ਤੇ ਫੇਰ ਹੀ ਹੋਣਾ ਨੇ ਜੀ ਨਾਜ਼ਰੀਨ ਤੁਸੀਂ ਕਬਰਸਤਾਨ ਵੇਖ ਲੈਣਾ ਇਤਫਾਕ ਇਹਨਾਂ ਦਾ ਤਾਂ ਹੈ ਲੇਕਿਨ ਇਸ ਪਾਸੇ ਇਹਨਾਂ ਦਾ ਇਤਫਾਕ ਕਿਉਂ ਨਹੀਂ ਆ ਰਿਹਾ ਇਹਦੀ ਵਜ੍ਹਾ ਤਾਂ ਸਾਨੂੰ ਨਹੀਂ ਪਤਾ ਨਜ਼ਾਰਾ ਨਾਜ਼ਰੀਨ ਚੈੱਕ ਕਰੋ ਇਹ ਸੂਰਜ ਗਰੂਬ ਹੋ ਰਿਹਾ ਪਹਾੜਾਂ ਦੇ ਉੱਤੇ ਜੀ ਸ਼ਾਮ ਦੇ ਸੂਰਜ ਦਾ ਨਜ਼ਾਰਾ ਵੇਖੋ ਇਹ ਜਨਾਬ ਨਾ ਪਹਾੜਾਂ ਦੇ ਉੱਤੇ ਗਰੂਬ ਹੋ ਰਿਹਾ ਹੈ ਅੱਛਾ ਫਿਆਜ਼ ਸਾਹਿਬ ਕੈਮਰੇ ਦਾ ਰਿਜ਼ਲਟ ਵੀ ਚੈੱਕ ਕਰ ਜੀ ਮਾਸ਼ਾਅੱਲਾ ਕੀ ਬਾਤ ਤੁਹਾਡੇ ਕੈਮਰੇ ਹਾਂਜੀ ਸੂਰਜ ਨੂੰ ਖਿੱਚ ਕੇ ਕਿੱਥੇ ਲੈ ਆਂਦਾ ਕੀ ਬਾਤ ਹੈ ਕੈਮਰੇ ਹਾਂਜੀ ਦੱਸੋ ਇਹ ਜਨਾਬ ਸਾਈਡਾਂ ਤੇ ਪਹਾੜ ਹੈ ਕਮਾਲ ਨਹੀਂ ਹੋ ਗਿਆ ਜੀ